मैं तो कहना भी जे सरदारां दी कदर है तो पाकिस्तान दे विच है, जे इज्जत है तो पाकिस्तान दे विच है। असीं घट गिणती चाहुंदे हां साडे सरकारां सानू मुसलमानां नूं पता नहीं क्यों नहीं चंगा समझदियां। और टिड्डी मुहब्बत है सानू भाई, टिड्डी मुहब्बत है मेरा पुੱਤ। हाँ सही गल है, टिड्डी मुहब्बत है। हाँ जी ਜਿਹੜੀਆਂ ਲੋਕਾਂ ਦੀਆਂ ਗੱਲਾਂ ਦੀ ਬਜ਼ੁਰਗਾਂ ਦੀਆਂ ਗੱਲਾਂ ਸੀ ਸੱਥ 'ਚ ਕੀ ਹੁੰਦਾ ਪਿੰਡਾਂ 'ਚ ਕੀ ਹੁੰਦਾ ਉਹ ਅਸੀਂ ਉਹ ਫਿਲਮ ਦੇ ਵਿੱਚ ਪੇਸ਼ ਕੀਤਾ। ਉਹ ਫਿਲਮ ਦੀ ਕਹਾਣੀ ਜ਼ਰੂਰ ਲਿਖੀ ਗਈ ਹੈ ਪਰ ਉਹ ਲੋਕਾਂ ਦੀ ਫਿਲਮਾਂ ਨੇ। ਜਿੰਨੀਆਂ ਵੀ ਮੇਰੀਆਂ ਫਿਲਮਾਂ ਨੇ ਸਾਰੀਆਂ ਲੋਕਾਂ ਦੀਆਂ ਫਿਲਮਾਂ ਨੇ। ਹਰੇਕ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ, ਦੂਜੇ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ, ਕਿਸੇ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਹਰ ਘਰ 'ਚ ਇੱਕ ਅੱਧਾ ਠਰਕੀ ਮੌਜੂਦ ਆ? ਨਹੀਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਹਿੰਦੁਸਤਾਨ ਦੇ ਬਾਬੇ ਖੁਸ਼ ਹੋਏ ਫਿਲਮ ਦੇਖ ਕੇ ਫੈਮਿਲੀ 420। ਪਾਕਿਸਤਾਨ ਦੇ ਬਾਬੇ ਜਿੰਨੇ ਖੁਸ਼ ਹੋਏ ਕਿਉਂਕਿ ਸਾਡੇ ਤਾਂ ਇਜਾਜ਼ਤ ਨਹੀਂ ਹੈਗੀ ਵਿਆਹ ਕਰਾਉਣ ਦੀ, ਦੂਜਾ ਵਿਆਹ ਕਰਾਉਣ ਦੀ। ਇਹ ਪਾਕਿਸਤਾਨ 'ਚ ਇਜਾਜ਼ਤ ਹੈ ਨਾ। ਬੁੜੇ ਬੜਾ ਖੁਸ਼ ਹੋਏ ਵੀ ਪਤਾ ਨਹੀਂ ਕਹਿੰਦੇ ਹੋ ਹੀ ਜਾਊਗਾ। ਉਹ ਜੀ ਉਹਨਾਂ ਨੂੰ ਆਪਦੀ ਕੁਰਸੀ ਦਾ ਖਤਰਾ ਹੈ। ਉਹ ਨਹੀਂ ਚਾਹੁੰਦੇ ਹੈਗੇ ਵੀ ਆਪਾਂ ਇੱਕ ਹੋਈਏ, ਉਹ ਨਹੀਂ ਚਾਹੁੰਦੇ ਵੀ ਆਪਣਾ ਵਪਾਰ ਇੱਕ ਹੋਵੇ, ਉਹ ਕੁਛ ਨਹੀਂ ਚਾਹੁੰਦੇ। ਉਹਨਾਂ ਨੂੰ ਸਿਰਫ ਬਸ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾ ਹੋਵੇ, ਹਿੰਦੂ ਮੁਸਲਮਾਨ ਨਾ ਹੋਣ, ਉਹ ਜਿੱਤੇ ਨਹੀਂ ਸਕਦੇ ਹੈ ਨਾ। ਆਪਸੀ ਦੰਗੇ ਕਰਾ ਕੇ ਸਾਡੇ ਮੈਨੂੰ ਐ ਵੀ ਜਿਹੜੇ ਖੈਰ ਖੇਡਦੇ ਜਿਹੜੇ ਹਮਲੇ ਨੇ ਚੋਣਾਂ ਤੋਂ ਪਹਿਲਾਂ ਹੁੰਦੇ ਨੇ। ਇਹ ਚੋਣਾਂ ਦੀ ਉਦੋਂ ਅੱਤਵਾਦੀ ਨੇ ਜਿਹੜੇ ਉਹ ਕਿੱਥੇ ਗਏ ਹੁੰਦੇ ਨੇ। ਮੈਂ ਕਹਿੰਦਾ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਮੇਰੀ ਦਾ ਉਹ ਸੀਗਾ ਬਾਬੇ ਕਾਦਰ ਨੂੰ ਮਿਲਣਾ। ਹੁਣ ਇੱਥੇ ਆਇਆ ਪਰਵੇਜ਼ ਜੱਟ ਭਾਜੀ ਨਾਲ, ਬਾਬਿਆਂ ਨੂੰ ਮਿਲੇ ਵੀ ਮੇਰੇ ਇਲਾਕੇ ਦੇ ਨੇ। ਆਹ ਬਾਬਾ ਬੜਬਰ ਦਾ, ਆਹ ਉੱਭਾਲ ਦਾ ਮੇਰੇ ਨਾਨਕਿਆਂ ਕੋਲ ਦਾ, ਮੇਰੇ ਨਾਨਕੇ ਚੱਠੇ। ਮੈਨੂੰ ਐਂ ਲੱਗ ਰਿਹਾ ਵੀ ਮੇਰੇ ਆਪਣੇ ਬਜ਼ੁਰਗ ਮਿਲ ਗਏ ਹੁਣ ਕਿਉਂਕਿ ਇਹਨਾਂ ਦੀ ਬੋਲੀ ਸਾਡੇ ਬਜ਼ੁਰਗਾਂ ਵਾਲੀ ਹੈ। ਕਿੱਥੇ ਗਿਆ ਸੀ, ਕਿੱਧਰ ਗਿਆ ਸੀ, ਕਿੱਥੋਂ ਆਇਆ। ਇੱਧਰ ਫਿਲਮਾਂ ਕਰੀਏ ਆਪਾਂ ਰਲ ਕੇ, ਤੁਸੀਂ ਉੱਧਰ ਸਾਡੇ ਕੋਲੇ ਆਵੋ, ਅਸੀਂ ਇੱਧਰ ਆਈਏ। ਨਾਲੇ ਤਾਂ ਆਪਸੀ ਭਾਈਚਾਰਾ ਵੱਧਦਾ, ਨਾਲੇ ਸਾਂਝ ਵੱਧਦੀ ਹੈ, ਨਾਲੇ ਗਲਤਫਹਿਮੀਆਂ ਦੂਰ ਹੁੰਦੀਆਂ ਨੇ। ਹੁਣ ਜਦੋਂ ਅਸੀਂ ਉਰੇ ਆ ਗਏ ਹਾਂ, ਇਹ ਵੱਡੇ ਵੱਡੇ ਲੀਡਰਾਂ ਦੇ ਉੱਤੇ ਜਦੋਂ ਅਸੀਂ ਕਰਾਰੀ ਚਪੇੜ ਹੈ ਇੱਕ, ਜਿਹੜੇ ਸਾਡੇ ਦੇਸ਼ ਦੇ ਸਿਆਸਤਦਾਨ ਨੇ ਜਿਹੜੇ ਨਹੀਂ ਚਾਹੁੰਦੇ ਵੀ ਆਪਾਂ ਇੱਕ ਹੋਈਏ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਦਰੋਗਾ ਵਾਲਾ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਪ੍ਰਾਹੁਣੇ ਆਏ ਆ। ਗੁਰਚੇਤ ਚਿੱਤਰਕਾਰ ਹੁਣੀ ਫਿਲਮ ਸਟਾਰ, ਜਿਨ੍ਹਾਂ ਨੇ 420 ਫੈਮਿਲੀ 420 ਤੋਂ ਆਪਣੀਆਂ ਫਿਲਮਾਂ ਦਾ ਆਗਾਜ਼ ਕੀਤਾ ਸੀ, 437 ਤੱਕ ਪਹੁੰਚ ਗਏ ਆ। ਹੁਣ ਉਸ ਤੋਂ ਬਾਅਦ ਵੀ ਪਾਕਿਸਤਾਨ ਵੀ ਪਹੁੰਚ ਗਏ ਆ। ਅਤੇ ਅਸੀਂ ਅੱਜ ਇਹਨਾਂ ਨੂੰ ਪੁੱਛਣਾ ਵੀ ਪਾਕਿਸਤਾਨ ਆਉਣ ਦਾ ਕੀ ਸਬਬ ਬਣਿਆ, ਆ ਕੇ ਕਿਹੋ ਜਿਹਾ ਲੱਗਾ। ਇਹ ਸਾਡੇ ਜਿਹੜੇ ਬਜ਼ੁਰਗ ਮਿਲੇ ਆ, ਇਹਨਾਂ ਨਾਲ ਮੁਲਾਕਾਤ ਕਰਕੇ ਇਹਨਾਂ ਨੂੰ ਕਿਹੋ ਜਿਹਾ ਲੱਗਾ ਜੀ। ਵੈਲਕਮ ਕਰਦੇ ਪਹਿਲੇ ਤਾਂ ਪਾਕਿਸਤਾਨ ਦੀ ਧਰਤੀ ਤੇ। ਥੈਂਕ ਯੂ ਭਾਜੀ। ਅੱਛਾ, ਤੁਹਾਡਾ ਪਾਕਿਸਤਾਨ ਦਾ ਟੂਰ ਪਹਿਲੇ ਸੁਣਿਆ ਸੀ ਵੀ 8 ਤਰੀਕ ਨੂੰ ਆਉਣਾ ਸੀ ਜਥੇ ਦੇ ਨਾਲ, ਉਹ ਫਿਰ ਤੁਹਾਡਾ ਕਿਸੇ ਵਜ੍ਹਾ ਤੋਂ ਵੀਜ਼ਾ ਨਹੀਂ ਲੱਗ ਸਕਿਆ। ਉਸ ਵੀਜ਼ੇ ਨਾ ਲੱਗਣ ਦੇ ਤੇ ਫਿਰ ਇਸ ਲੱਗਣ ਦੇ ਦੌਰਾਨ ਜਿਹੜਾ ਤੁਹਾਡੀ ਕੈਫੀਅਤ ਸੀ ਉਹ ਕੀ ਸੀ? ਜਦੋਂ ਸਾਨੂੰ ਪਹਿਲਾਂ ਵੀਜ਼ਾ ਨਹੀਂ ਦਿੱਤਾ ਅਸੀਂ ਜਥੇ ਨਾਲ, ਅਸੀਂ ਬੜੇ ਉਦਾਸ ਹੋਏ ਯਾਰ ਬਹੁਤ, ਕਿਉਂਕਿ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਸਾਨੂੰ ਇਹਦੀ ਵੀ ਦੇ ਦੇਣਗੇ ਵੀਜ਼ਾ। ਪਹਿਲਾਂ ਸਾਨੂੰ ਅਸੀਂ ਅਪਲਾਈ ਕਰਿਆ ਸੀਗਾ ਉਦੋਂ ਪਹਿਲਾਂ ਫਰਵਰੀ ਦੇ ਵਿੱਚ, ਉਦੋਂ ਸਾਨੂੰ ਦਿੱਤਾ ਨਹੀਂ। ਅਸੀਂ ਤਿੰਨਾਂ ਚਾਰਾਂ ਨੇ, ਮੇਰੇ ਨਾਲ ਜਿਹੜੇ ਮੁੰਡੇ ਨੇ ਆਰਟਿਸਟ, ਸਾਨੂੰ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਫਿਰ ਅਸੀਂ ਕਿਹਾ ਵੀ ਹੋਰ ਤਾਂ ਕੋਈ ਚਾਰਾ ਨਹੀਂ ਹੈਗਾ ਵੀ ਹੁਣ ਆਪਾਂ ਜਥੇ ਵਾਲਾ ਵੀਜ਼ਾ ਰਹਿ ਗਿਆ, ਸਾਨੂੰ ਉਹ 'ਚ ਵੀ ਸਾਡੇ ਇੱਕ ਜਣੇ ਦਾ ਲੱਗਿਆ। ਫਿਰ ਅਸੀਂ ਉਦਾਸ ਜਿਹੇ ਹੋ ਗਏ। ਅਸੀਂ ਚਲੋ ਆਹ ਗਰਮੀਆਂ 'ਚ ਅਸੀਂ ਘੁੰਮਣ ਜਾਂਦੇ ਹੁੰਦੇ ਹਾਂ ਕਸ਼ਮੀਰ ਵਗੈਰਾ, ਸਾਨੂੰ ਚੁੱਪ ਆ ਗਿਆ ਵੈਸੀ 'ਚੋਂ ਤੇ ਕਹਿੰਦੇ ਵੀ ਐਂ ਕਰਕੇ ਤੁਸੀਂ ਇੱਥੇ ਆ ਜਾਓ। ਉਹਦੀ ਨਾਲ ਦੀ ਨਾਲ ਮੈਨੂੰ ਨਾਸਰ ਭਾਜੀ ਦਾ ਆ ਗਿਆ ਫੋਨ ਢਿੱਲੋਂ ਦਾ, ਅਤੇ ਉਹਨਾਂ ਨੇ ਫੋਨ ਕੀਤਾ। ਫਿਰ ਜਦੋਂ ਅਸੀਂ ਉੱਥੇ ਗਏ ਦੂਜੇ ਦਿਨ ਜਾ ਕੇ ਗਏ, ਸਾਨੂੰ ਉਹਨੇ ਇੰਨੀ ਵੱਡੀ ਖਿਦਮਤ ਕਰੀ। ਜਿਹੜਾ ਇਨਵੈਸਟਰ ਸੀਗਾ ਉਹ ਕਹਿੰਦਾ ਯਾਰ ਬਹੁਤ ਵੱਡਾ ਤੁਹਾਡਾ, ਉਦੋਂ ਮੈਂ ਕਹਿੰਦਾ ਮੈਂ ਤੁਹਾਨੂੰ ਵੀਜ਼ਾ ਦੇਵਾਂਗਾ, ਕਿੱਥੇ ਦਾ ਵੀਜ਼ਾ ਚਾਹੀਦਾ। ਅਸੀਂ ਆਖਿਆ ਜੀ ਜਿੱਥੇ ਦਾ ਮਰਜ਼ੀ, ਜਿੰਨੇ ਦਿਨ ਦਾ ਮਰਜ਼ੀ ਦੇ ਦਿਓ। ਉਹਨੇ ਸਾਨੂੰ ਮਹੀਨੇ ਦਾ ਦੇਤਾ ਔਰ ਸਾਡੀ ਬੜੀ ਖਿਦਮਤ ਕਰੀ। ਉਹਨਾਂ ਨੇ ਸਾਨੂੰ ਦੁਬਾਰਾ ਫੋਨ ਕਰਕੇ ਵੀ ਪੁੱਛਿਆ ਵੀ ਹਾਂ ਠੀਕ ਹੈ, ਖੁਸ਼ ਹੋ ਸਰਦਾਰ ਜੀ, ਖੁਸ਼ ਹੋ? ਅਸੀਂ ਆਖਿਆ ਜੀ ਅੱਜ ਜਿੰਨੇ ਅਸੀਂ ਖੁਸ਼ ਹਾਂ ਵੀ ਬਹੁਤ ਖੁਸ਼ ਹਾਂ ਅਸੀਂ ਜੀ। ਇੱਕ ਦਿਨ ਸੀ ਵਿਚਾਲੇ, ਇੱਕ ਦਿਨ ਦੂਜੇ ਦਿਨ ਮੈਂ ਫੋਨ ਕਰਿਆ ਵੀ ਸ਼ੁੱਕਰਵਾਰ ਨੂੰ ਅਸੀਂ ਆ ਰਹੇ ਹਾਂ ਜੁਮੇ ਨੂੰ ਅਸੀਂ ਆਏ। ਸਾਨੂੰ ਮੇਰੀ ਇੱਕ ਤਾਂਘ ਸੀ ਮਿਲਣ ਦੀ ਬਾਬਾ ਕਾਦਰ ਜੀ ਨੂੰ, ਜਿਹੜੇ ਆਪਣੇ ਸਰਗੋਦੇ ਕੋਲੇ ਪਿੰਡ ਹੈ ਬਲਵਾਲ, ਜਿਨ੍ਹਾਂ ਦੀ ਤੁਸੀਂ ਵੀਡੀਓ ਪਾਈ ਸੀ, ਅਤੇ ਬੜੀ ਤਾਂਘ ਸੀ, ਸਾਰੇ ਪਿੰਡ ਦੀ ਤਾਂਘ ਸੀ। ਚਲੋ ਮੇਰਾ ਵੀਜ਼ਾ ਲੱਗ ਗਿਆ, ਪੂਰਾ ਪਿੰਡ ਅਸੀਂ ਕਹਿੰਦੇ ਵੀ ਜੇ ਬਾਬਾ ਆਵੇ ਅਸੀਂ ਉਹਨੂੰ ਉੱਥੇ ਲੈ ਕੇ ਜਾਈਏ, ਵੀ ਈਲਵਾੜ ਦਿਖਾਈਏ ਉਹਦਾ। ਉਹ ਇਕੱਲੇ ਦਾ ਨਾਂ ਜਾਣਦਾ ਸੀਗਾ, ਜਿਵੇਂ ਆਹ ਹੁਣ ਬਜ਼ੁਰਗ ਜਾਣਦੇ ਨੇ ਸਾਰੇ। ਬੜਾ ਅਸੀਂ ਉੱਥੇ ਗਏ, ਬੜਾ ਮਨ ਨੂੰ, ਮੈਂ ਕਹਿੰਦਾ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਮੇਰੀ ਦਾ ਉਹ ਸੀਗਾ ਬਾਬੇ ਕਾਦਰ ਨੂੰ ਮਿਲਣਾ। ਹੁਣ ਇੱਥੇ ਆਇਆ ਪਰਵੇਜ਼ ਜੱਟ ਭਾਜੀ ਨਾਲ, ਬਾਬਿਆਂ ਨੂੰ ਮਿਲੇ ਵੀ ਮੇਰੇ ਇਲਾਕੇ ਦੇ ਨੇ। ਆਹ ਬਾਬਾ ਬੜਬਰ ਦਾ, ਆਹ ਉੱਭਾਲ ਦਾ ਮੇਰੇ ਨਾਨਕਿਆਂ ਕੋਲ ਦਾ,
ਮੇਰੇ ਨਾਨਕੇ ਚੱਠੇ। ਮੈਨੂੰ ਐਂ ਲੱਗ ਰਿਹਾ ਵੀ ਮੇਰੇ ਆਪਣੇ ਬਜ਼ੁਰਗ ਮਿਲ ਗਏ ਹੁਣ, ਕਿਉਂਕਿ ਇਹਨਾਂ ਦੀ ਬੋਲੀ ਸਾਡੇ ਬਜ਼ੁਰਗਾਂ ਵਾਲੀ ਹੈ। ਕਿੱਥੇ ਗਿਆ ਤੀ, ਕਿੱਧਰ ਗਿਆ ਤੀ, ਕਿੱਥੋਂ ਆਇਆ। ਵਾਘੇ ਦੇ ਰਾਹੀਂ ਤੁਸੀਂ ਆਏ 4 ਜਣੇ, ਵਾਘਾ ਕ੍ਰਾਸ ਕਰਕੇ ਨਾਸਰ ਢਿੱਲੋਂ ਸਾਹਿਬ ਨੇ ਤੁਹਾਨੂੰ ਉੱਥੋਂ ਰਿਸੀਵ ਕੀਤਾ। ਉਸ ਤੋਂ ਬਾਅਦ ਫਿਰ ਤੁਸੀਂ ਬਲਵਾਲ ਗਏ ਸਿੱਧੇ? ਹਾਂਜੀ, ਅਸੀਂ ਰਾਤ ਲਾਹੌਰ ਰੁਕੇ ਉੱਤੇ, ਲਾਹੌਰ ਤੋਂ ਬਾਅਦ ਤੜਕੇ ਅਸੀਂ ਸਿੱਧੇ ਉੱਥੇ ਗਏ, ਬਲਵਾਲ ਗਏ ਜੀ। ਹਾਂਜੀ। ਅੱਛਾ, ਇਹ ਆਪਣਾ ਜਿਹੜਾ ਟੂਰ ਹੋਇਆ ਹੈ, ਚਲੋ ਆਜ਼ਾਦ ਵੀਜ਼ੇ ਤੇ ਤੁਸੀਂ ਆ ਗਏ ਪਾਕਿਸਤਾਨ ਨੂੰ, ਘੁੰਮ ਫਿਰ ਮੁਖਤਲਿਫ ਜਗ੍ਹਾ ਤੇ ਤੁਸੀਂ ਗਏ ਆ। ਫਿਲਮ ਇੰਡਸਟਰੀ ਦੇ ਵਿੱਚ ਵੀ ਤੁਸੀਂ ਅੱਗੇ ਵੀ ਗੱਲ ਕਰਦੇ ਸੀਗੇ ਕਿ ਜਦੋਂ ਪੰਜਾਬੀ ਫਿਲਮ ਇੰਡਸਟਰੀ ਬਿਲਕੁਲ ਰੁਕ ਗਈ ਸੀਗੀ ਫਿਲਮ ਬਣਨੀ ਉੱਥੇ, ਫਿਰ ਉਸ ਤੋਂ ਬਾਅਦ ਹਰਭਜਨ ਮਾਨ ਹੋਣਾ ਨੇ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਫਿਰ ਤੁਸੀਂ ਇੱਕ ਨਵਾਂ ਰੰਗ ਜਿਨ੍ਹਾਂ ਵਿੱਚ ਤੁਸੀਂ ਆਪ ਬੀਤੀਆਂ ਦੱਸੀਆਂ, ਘਰਾਂ ਦੇ ਹਾਲਾਤ ਦੱਸੇ, ਲੋਕਾਂ ਵੀਡੀਓ ਦੀ ਬੀਤੀਆਂ, ਸ਼ਕਲ ਲੋਕਾਂ ਬੀਤੀਆਂ, ਲੋਕਾਂ ਦੀਆਂ ਗੱਲਾਂ ਅਸੀਂ ਪਰਦੇ ਤੇ ਲੈ ਕੇ ਆਏ। ਕਿਉਂਕਿ ਜਿਵੇਂ ਹੁਣ ਜਿਹੜੀ ਸਾਡੀ ਬੋਲੀ ਹੈ, ਅਸੀਂ ਉਹ ਬੋਲੀ ਨੂੰ ਜਿਵੇਂ ਅਸੀਂ 30 ਕਹਿੰਦੇ ਤੇ, ਤਾਂ ਅਸੀਂ ਕਿਸੇ ਨੇ ਸੀ ਨਹੀਂ ਵਿੱਚ ਕਿਹਾ ਉਹਦੇ। ਜਿਹੜੀ ਸਾਡੀ ਬੋਲੀ ਤੀ ਅਸੀਂ ਉਹੀ ਪੇਸ਼ ਕਰੀ। ਜਿਹੜੀਆਂ ਲੋਕਾਂ ਦੀਆਂ ਗੱਲਾਂ ਦੀ, ਬਜ਼ੁਰਗਾਂ ਦੀਆਂ ਗੱਲਾਂ ਸੀ, ਸੱਥ 'ਚ ਕੀ ਹੁੰਦਾ ਹੈ, ਪਿੰਡਾਂ 'ਚ ਕੀ ਹੁੰਦਾ, ਉਹ ਅਸੀਂ ਉਹ ਫਿਲਮ ਦੇ ਵਿੱਚ ਪੇਸ਼ ਕੀਤਾ। ਉਹ ਫਿਲਮ ਦੀ ਕਹਾਣੀ ਜ਼ਰੂਰ ਲਿਖੀ ਗਈ ਹੈ, ਪਰ ਉਹ ਲੋਕਾਂ ਦੀ ਫਿਲਮਾਂ ਨੇ। ਜਿੰਨੀਆਂ ਵੀ ਮੇਰੀਆਂ ਫਿਲਮਾਂ ਨੇ ਸਾਰੀਆਂ ਲੋਕਾਂ ਦੀਆਂ ਫਿਲਮਾਂ ਨੇ। ਹਰੇਕ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ, ਦੂਜੇ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ, ਕਿਸੇ ਨੂੰ ਐਂ ਲੱਗਦਾ ਵੀ ਮੇਰੀ ਕਹਾਣੀ ਹੈ। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਹਰ ਘਰ 'ਚ ਇੱਕ ਅੱਧਾ ਠਰਕੀ ਮੌਜੂਦ ਆ? ਨਹੀਂ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਹਿੰਦੁਸਤਾਨ ਦੇ ਬਾਬੇ ਖੁਸ਼ ਹੋਏ ਫਿਲਮ ਦੇਖ ਕੇ ਫੈਮਿਲੀ 420, ਪਾਕਿਸਤਾਨ ਦੇ ਬਾਬੇ ਜਿੰਨੇ ਖੁਸ਼ ਹੋਏ, ਕਿਉਂਕਿ ਸਾਡੇ ਤਾਂ ਇਜਾਜ਼ਤ ਨਹੀਂ ਹੈਗੀ ਵਿਆਹ ਕਰਾਉਣ ਦੀ, ਦੂਜਾ ਵਿਆਹ ਕਰਾਉਣ ਦੀ। ਇਹ ਪਾਕਿਸਤਾਨ 'ਚ ਇਜਾਜ਼ਤ ਹੈ ਨਾ। ਬੜੇ ਬੜਾ ਖੁਸ਼ ਹੋਏ ਵੀ ਪਤਾ ਨਹੀਂ ਕਹਿੰਦੇ ਹੋ ਹੀ ਜਾਊਗਾ। ਅੱਛਾ ਗੁਰਚੇਤ ਭਾਜੀ, ਆਪਣਾ ਫਿਲਮ ਇੰਡਸਟਰੀ ਹੁਣ ਅਗਰ ਆਪਾਂ ਪਾਕਿਸਤਾਨ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਦੋਵਾਂ ਮੁਲਕਾਂ ਤੋਂ ਸਾਈਡ ਤੇ ਤੀਸਰੇ ਮੁਲਕ ਜਾ ਕੇ ਆਪਾਂ ਰਲ ਕੇ ਫਿਲਮਾਂ ਬਣਾਉਂਦੇ ਆ। ਬਿਲਕੁਲ ਜੀ। ਇਹ ਜ਼ਿਆਦਾ ਪੈਸਾ ਵੀ ਜ਼ਿਆਦਾ ਲੱਗਦਾ ਆ। ਹਾਂਜੀ। ਅੱਛਾ, ਉੱਥੇ ਜਿੱਥੇ ਪੈਸਾ ਜ਼ਿਆਦਾ ਲੱਗਦਾ ਉੱਥੇ ਫਿਰ ਇਹ ਵੀ ਇੱਕ ਚੀਜ਼ ਦਾ ਫਾਇਦਾ ਵੀ ਹੋ ਜਾਂਦਾ ਕਿ ਜਿਹੜੇ ਬੰਦੇ ਆ ਉਹ ਟਾਈਮ ਨਹੀਂ ਦਿੰਦੇ, ਜਿਹੜੇ ਇੱਥੇ ਨਾ ਰਹਿੰਦੇ ਆ ਉੱਥੇ ਟਾਈਮ ਉਹਨਾਂ ਦੇਣਾ ਸੌਖਾ ਹੋ ਜਾਂਦਾ, ਕਿਉਂਕਿ ਗਏ ਇੱਕੋ ਪ੍ਰੋਜੈਕਟ ਲਈ ਹੁੰਦੇ ਆ, ਉਹਨੂੰ ਫਿਰ ਮੁਕੰਮਲ ਆਪਾਂ ਛੇਤੀ ਕਰ ਲੈਂਦੇ ਨਾਲੇ ਆ। ਉੱਥੇ ਸਬਸਿਡੀ ਵੀ ਮਿਲਦੀ ਹੈ। ਹਾਂਜੀ। ਤੇ ਇਹ ਅਗਰ ਚੀਜ਼ਾਂ ਆਪਾਂ ਇੱਕ ਦੂਜੇ ਦੇ ਮੁਲਕ 'ਚ ਜਾ ਕੇ ਕਰੀਏ ਤੇ ਇਹਦੇ ਲਈ ਕਿਹੜੇ ਇਕਦਾਮਾਤ ਕਰਨੇ ਚਾਹੀਦੇ ਆ? ਦੇਖੋ ਜੀ, ਜੇ ਇਹ ਕੰਮ ਹੋ ਜਾਏ ਨਾ, ਵੈਸੇ ਤਾਂ ਮੈਨੂੰ ਪਤਾ ਨਹੀਂ, ਦੇਖੋ ਕਿਉਂਕਿ ਸਾਡੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਆਪਾਂ ਇਕੱਠੇ ਕੰਮ ਕਰੀਏ। ਸਰਕਾਰ ਕੋਈ ਵੀ ਨਹੀਂ ਚਾਹੁੰਦੀ, ਨਾ ਇੱਧਰਲੀ ਚਾਹੇ ਨਾ ਉੱਧਰਲੀ ਸਰਕਾਰ ਚਾਹੇ ਵੀ ਆਪਾਂ ਇਕੱਠੇ ਹੋ ਕੇ ਕੰਮ ਕਰੀਏ। ਹੁਣ ਅਸੀਂ ਇੱਕ ਉਦਮ ਕਰ ਰਹੇ ਹਾਂ ਵੀ ਅਸੀਂ, ਜੇ ਸਾਨੂੰ ਹੁਣ ਇਨਵੈਸਟਰ ਨੇ ਆਪ ਕਿਹਾ ਵੀ ਤੁਸੀਂ ਉੱਧਰ ਕੰਮ ਕਰੋ, ਚੰਗਾ ਕੰਮ ਕਰੋ, ਵਿਛੜਿਆਂ ਨੂੰ ਮਿਲਾਓ, ਜਿਵੇਂ ਤੁਸੀਂ ਕੰਮ ਕਰ ਰਹੇ ਹੋਗੇ, ਹੈ ਨਾ, ਵੀ ਇੱਧਰ ਫਿਲਮਾਂ ਕਰੀਏ ਆਪਾਂ ਰਲ ਕੇ, ਤੁਸੀਂ ਉੱਧਰ ਸਾਡੇ ਕੋਲੇ ਆਵੋ, ਅਸੀਂ ਇੱਧਰ ਆਈਏ, ਨਾਲੇ ਤਾਂ ਆਪਸੀ ਭਾਈਚਾਰਾ ਵੱਧਦਾ ਹੈ, ਨਾਲੇ ਸਾਂਝ ਵੱਧਦੀ ਹੈ, ਨਾਲੇ ਗਲਤਫਹਿਮੀਆਂ ਦੂਰ ਹੁੰਦੀਆਂ ਨੇ। ਹੁਣ ਜਦੋਂ ਅਸੀਂ ਉਰੇ ਆ ਗਏ ਹਾਂ, ਇਹ ਵੱਡੇ ਵੱਡੇ ਲੀਡਰਾਂ ਦੇ ਉੱਤੇ ਜਦੋਂ ਅਸੀਂ ਕਰਾਰੀ ਚਪੇੜ ਹੈ ਇੱਕ, ਜਿਹੜੇ ਸਾਡੇ ਦੇਸ਼ ਦੇ ਸਿਆਸਤਦਾਨ ਨੇ, ਜਿਹੜੇ ਨਹੀਂ ਚਾਹੁੰਦੇ ਵੀ ਆਪਾਂ ਇੱਕ ਹੋਈਏ। ਦੇਖ ਲਓ ਕਿੰਨੇ ਸਾਲ ਹੋ ਗਏ, 75-76 ਸਾਲ ਹੋ ਗਏ, ਉਹ ਸਾਡਾ ਉਹਨਾਂ ਨੇ ਬਟਵਾਰਾ ਕਰਤਾ, ਸਾਡੇ ਦਿਲਾਂ ਦਾ ਅੱਜ ਵੀ ਨਹੀਂ ਕਰ ਸਕੇ। ਅੱਜ ਵੀ ਆਪਾਂ ਇੱਕ ਦੂਜੇ ਲਈ ਤੜਫ ਰਹੇ ਹਾਂ, ਇੱਕ ਦੂਜੇ ਲਈ ਮਿਲਣ ਹੋਣਾ। ਉਰੇ ਮੈਂ ਕਹਿੰਦਾ ਦੇਖੋ, ਜੱਫੀ ਪਾ ਕੇ ਉਹ ਨਿੱਘ ਮਿਲਿਆ, ਉਹ ਸਕੂਨ ਮਿਲਿਆ ਹੈ। ਇਹ ਜਿਹੜੀ ਜੱਫੀ ਹੈ ਉਹਨਾਂ ਦੇ ਵਾਸਤੇ ਸਿਰਦਰਦੀ ਹੈ ਨਾ, ਕਿਉਂ ਬਾਪੂ? ਸਿਰਦਰਦੀ ਹੈ। ਦੇਖੋ ਜੀ, ਇਹ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਜਾਂ ਜਿੰਨੇ ਵੀ ਆਪਾਂ ਚੜ੍ਹਦੇ ਲੈਂਦੇ ਵਾਲੇ ਇੱਕ ਦੂਜੇ ਦੇ ਨੇੜੇ ਹੋਏ, ਇਹਨਾਂ ਵਿੱਚ ਉਹਨਾਂ ਦਾ ਤਾਂ ਵਾਕਿਆ ਕਿਰਦਾਰ ਕੋਈ ਨਹੀਂ ਹੈਗਾ। ਇਹ ਸੋਸ਼ਲ ਮੀਡੀਆ ਨੇ ਇੱਕ ਆਗਾਹੀ ਦਿੱਤੀ ਹੈ, ਲੋਕਾਂ ਤੱਕ ਅਸਲ ਹਕੀਕਤ ਪਹੁੰਚੀ ਆ, ਜਿਹਦੇ ਨਾਲ ਗਲਤਫਹਿਮੀਆਂ ਦੂਰ ਹੋਣ ਤੋਂ ਬਾਅਦ ਲੋਕ ਇੱਕ ਦੂਜੇ ਦੇ ਨੇੜੇ ਹੋਏ, ਚਾਹ ਹੋਈ ਆ। ਹਾਂ, ਬਹੁਤ ਵੱਡਾ ਯੋਗਦਾਨ ਹੈ ਸੋਸ਼ਲ ਮੀਡੀਆ ਦਾ। ਆ ਦੇਖੋ ਜਿਵੇਂ ਹੁਣ ਕਿੰਨੇ ਉਹ ਸਿੱਕੇ ਵਾਲੀ ਵੀਡੀਓ ਕਿੰਨੀ ਵਧੀਆ ਸੀ, ਜਿਹੜੀ ਸਿੱਕਾ ਖਾਣ ਵਾਲੀ। ਇੱਕ ਹੋਰ ਅਸੀਂ ਕਰ ਰਹੇ ਹਾਂ, ਮੈਂ ਤੇ ਹਾਂ, ਉਹ ਵੀ ਇੱਕ ਬੀਬੀ ਹੁਣ ਵੀ ਗਈ ਹੈ, ਇੰਡੀਆ ਗਈ, ਉਹਦਾ ਬੜਾ ਸਵਾਗਤ ਹੋਇਆ, ਉਹਦਾ ਪੂਰਾ ਭਰਮਾ ਸਵਾਗਤ ਹੋਇਆ, ਪਿੰਡ ਵਾਲਿਆਂ ਨੇ ਕੀਤਾ। ਇੱਕ ਹੁਣ ਅਸੀਂ ਕਰ ਰਹੇ ਹਾਂਗੇ ਇਸੇ ਤਰ੍ਹਾਂ, ਮੈਂ ਤੇ ਨਾਸਰ ਢਿੱਲੋਂ ਭਾਜੀ ਫਿਲਮ ਕਰ ਰਹੇ ਹਾਂਗੇ, ਤੇ 2-3 ਦਿਨਾਂ ਤੱਕ ਸ਼ੂਟ ਹੈਗੀ। ਉਹ ਗਰਮੀ ਕਰਕੇ ਥੋੜਾ ਜਿਹਾ ਉਹ ਸੀਗਾ, ਤੇ ਅਸੀਂ ਵੀ ਚਾਹੁੰਦੇ ਹਾਂ ਵੀ ਦੋਨਾਂ ਮੁਲਕਾਂ ਦੀ ਸਾਂਝ ਵਧੇ। ਬਿਲਕੁਲ ਜੀ, ਸਾਂਝ ਵਧਣ ਲਈ ਜ਼ਰੂਰੀ ਆ ਕਿ ਆਪਾਂ ਜਿਹੜੀਆਂ ਗਲਤਫਹਿਮੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ। ਚਲੋ ਇਨਸ਼ਾਅੱਲਾ ਵਕਤ ਦੇ ਨਾਲ ਉਹ ਹੋ ਵੀ ਰਹੀਆਂ ਆ। ਹਾਂਜੀ। ਦੂਸਰਾ ਮੈਂ ਤੁਹਾਡੇ ਕੋਲ ਇਹ ਸਵਾਲ ਕਰਨਾ ਚਾਹੁੰਦਾ ਕਿ ਚੂੰਕਿ ਆਪਾਂ ਬਹੁਤ ਨੇੜੇ ਆ, ਆਪਣਾ ਗਵਾਂਢ ਜਿਹੜਾ ਨਾ, ਇਸ ਤੋਂ ਜ਼ਿਆਦਾ ਨੇੜੇ ਆਪਾਂ ਨੂੰ ਕੋਈ ਨਹੀਂ ਹੈਗਾ। ਤੇ ਆਪਣੀ ਜਿਹੜੀ ਇੰਡੀਆ ਪਾਕਿਸਤਾਨ ਦੀ ਤਜਾਰਤ ਆ, ਜਿਹੜੀ ਕਿਸੇ ਵਕਤ 'ਚ ਹੁੰਦੀ ਸੀ, ਰੁਕ ਗਈ ਆ, ਹੁਣ ਦੁਬਾਰਾ ਹੋਣੀ ਚਾਹੀਦੀ ਆ। ਹੁਣ ਜਿਹੜੀ ਮੇਰੀ ਗੱਲ ਸੁਣੋ, ਮੈਂ ਚਾਹੁੰਦਾ ਨਾ, ਜਿਵੇਂ ਹੁਣ ਸਮਝੌਤਾ ਐਕਸਪ੍ਰੈਸ ਚੱਲਦੀ ਹੈ, ਹੁਣ ਚੱਲਦੀ ਹੈ, ਪਰ ਵੀਜ਼ੇ ਹੁਣ ਨਹੀਂ ਚੱਲਦੀ, ਪਰ ਉਹ ਚੱਲਣੀ ਚਾਹੀਦੀ ਹੈ। ਵੀਜ਼ੇ ਬਹੁਤ ਘੱਟ ਮਿਲ ਰਹੇ ਨੇ, ਵੀਜ਼ੇ ਬਜ਼ੁਰਗਾਂ ਨੂੰ। ਮੈਂ ਤਾਂ ਚਾਹੁੰਦਾ ਵੀ ਜਿਵੇਂ ਹੁਣ ਇਹ ਬਜ਼ੁਰਗ ਨੇ ਵਿਚਾਰੇ, ਇਹ ਬਿਨਾ ਪਾਸਪੋਰਟ ਤੋਂ ਵੀ, ਬਿਨਾ ਵੀਜ਼ੇ ਤੋਂ ਔਨ ਅਰਾਈਵਲ ਜਾਣੇ ਚਾਹੀਦੇ ਨੇ। ਵੀ ਲੈ ਭਾਈ, ਕੱਲੀ ਬਸ ਮੋਹਰ ਹੀ ਲੱਗੇ ਵੀ ਲੈ ਜਾ ਕੇ ਬਾਬਾ ਫੜ ਪਾਸਪੋਰਟ, ਆ ਜਾ ਕੇ ਇਹਨਾਂ ਨੇ ਵਿਚਾਰੇ ਆਪਦਾ ਦੇਖ ਆਉਣ, ਆਪਦੇ ਸੰਗੀ ਸਾਥੀਆਂ ਨੂੰ ਮਿਲਣ। ਪਤਾ ਨਹੀਂ 5 ਸਾਲ ਨੇ, ਪਤਾ ਨਹੀਂ 4 ਸਾਲ ਨੇ, ਪਤਾ ਨਹੀਂ 10 ਸਾਲ।
ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਪਾਣੀ ਦਾ ਬੁਲਬੁਲ ਹੈ, ਪਤਾ ਨਹੀਂ ਕੋਈ ਪਤਾ ਨਹੀਂ ਹੈਗਾ। ਇਹਨਾਂ ਵਿਚਾਰਿਆਂ ਨੂੰ ਤੜਫ ਰਹੇ ਨੇ, ਇਹਨਾਂ ਨੂੰ ਉੱਧਰ ਜਾਣ ਦੇਣ, ਉੱਧਰ ਜਿਹੜੇ ਤੜਫ ਰਹੇ ਨੇ ਉਹ ਇੱਧਰ ਆ ਜਾਣ, ਹਨਾ। ਇਹਨਾਂ ਨੇ ਕੀ ਨੁਕਸਾਨ ਕਰਨਾ ਹੈ? ਬੇਨਤੀ ਹੈ ਟ੍ਰੇਡਿੰਗ ਜਿਹੜੀ ਆ ਆਪਣੀ ਵਪਾਰ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵਪਾਰ ਤਾਂ ਜੀ ਖੁੱਲਣਾ ਚਾਹੀਦਾ। ਜਿਵੇਂ ਹੁਣ ਇੱਧਰ ਗੰਡੇ ਮਹਿੰਗੇ ਹੋ ਜਾਂਦੇ ਨੇ, ਆਪਣੇ ਟਮਾਟਰ ਮਹਿੰਗੇ ਹੋ ਜਾਂਦੇ ਨੇ, ਸਾਡੇ ਗਣੀ ਸੜਕਾਂ ਤੇ ਰੁੜਦੇ ਨੇ। ਹੁਣ ਜਿਹੜੇ ਆਲੂ ਨੇ, ਆਲੂ ਅਸੀਂ ਐਂ ਸੜਦੇ ਆ ਜਦੋਂ ਕੋਈ ਮੁੱਲ ਨਹੀਂ ਮਿਲਦਾ, 2-2 3-3 ਰੁਪਏ ਮੰਡੀ ਚੋਂ ਮੁੱਲ ਮਿਲਦਾ, ਐਮਐਸਪੀ ਨਹੀਂ ਮਿਲਦੀ, ਉਹ ਅਸੀਂ ਰੂੜੀਆਂ ਤੇ ਸਿੱਟਦੇ ਆ। ਇੱਧਰ ਜਾਣ, ਨਾਲੇ ਤਾਂ ਮੁੱਲ ਮਿਲੇ, ਨਾਲੇ ਦੋਨਾਂ ਮੁਲਕਾਂ ਦੀ ਜਿਹੜੀ ਮਹਿੰਗਾਈ ਆ ਉਹ ਕੰਟਰੋਲ 'ਚ ਹੋਵੇ। ਮਹਿੰਗਾਈ ਕੰਟਰੋਲ 'ਚ ਹੋ ਜਾਣੀ, ਚੀਜ਼ਾਂ ਜਿਹੜੀਆਂ ਤਾਜ਼ਾ ਫਰੈਸ਼ ਮਿਲਣਗੀਆਂ, ਠੀਕ ਹੈ ਨਾ। ਅੱਛਾ, ਇਹਨਾਂ ਚੀਜ਼ਾਂ ਸਾਰੀਆਂ ਦੇ ਜਿਹੜੇ ਪਤਾ ਵੀ ਆ, ਦੇਖੋ ਆਮ ਪਬਲਿਕ ਵੀ ਜਾਣਦੀ ਹੈ ਕਿ ਹੋਣੀਆਂ ਚਾਹੀਦੀਆਂ ਔਰ ਇਹਦਾ ਸਾਨੂੰ ਬਰਾਏ ਰਾਸਤ ਫਾਇਦਾ ਆ, ਲੇਕਿਨ ਸਾਡੇ ਕਾਨੂੰਨ ਸਾਜ਼ੀਆਂ ਕਰਨ ਵਾਲੇ ਬੰਦੇ, ਸਾਡੇ ਕੁਰਸੀਆਂ ਤੇ ਬਹਿਣ ਵਾਲੇ ਬੰਦੇ, ਉਹ ਇਸ ਚੀਜ਼ ਨੂੰ ਕਿਉਂ ਨਹੀਂ ਮਹਿਸੂਸ ਕਰਦੇ? ਉਹ ਜੀ ਉਹਨਾਂ ਨੂੰ ਆਪਦੀ ਕੁਰਸੀ ਦਾ ਖਤਰਾ ਹੈ, ਉਹ ਨਹੀਂ ਚਾਹੁੰਦੇ ਹੈਗੇ ਵੀ ਆਪਾਂ ਇੱਕ ਹੋਈਏ, ਉਹ ਨਹੀਂ ਚਾਹੁੰਦੇ ਵੀ ਆਪਣਾ ਵਪਾਰ ਇੱਕ ਹੋਵੇ, ਉਹ ਕੁਝ ਨਹੀਂ ਚਾਹੁੰਦੇ। ਉਹਨਾਂ ਨੂੰ ਸਿਰਫ ਬਸ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾ ਹੋਵੇ, ਹਿੰਦੂ ਮੁਸਲਮਾਨ ਨਾ ਹੋਣ, ਉਹ ਜਿੱਤੇ ਨਹੀਂ ਸਕਦੇ, ਹਨਾ। ਆਪਸੀ ਦੰਗੇ ਕਰਾ ਕੇ ਸਾਡੇ, ਮੈਨੂੰ ਐ ਵੀ ਜਿਹੜੇ ਖੈਰ ਖੇਡਦੇ ਜਿਹੜੇ ਹਮਲੇ ਨੇ ਚੋਣਾਂ ਤੋਂ ਪਹਿਲਾਂ ਹੁੰਦੇ ਨੇ, ਇਹ ਚੋਣਾਂ ਦੀ ਉਦੋਂ ਅੱਤਵਾਦੀ ਨੇ ਜਿਹੜੇ ਉਹ ਕਿੱਥੇ ਗਏ ਹੁੰਦੇ ਨੇ, ਸਭ ਕੁਝ ਇਹ ਆਪ ਕਰਾਉਂਦੇ ਨੇ। ਸੋ ਮੈਂ ਤਾਂ ਆਪ ਕਹਿਣਾ ਹੁੰਦਾ ਵੀ ਉਹ ਪੇਡਾਂ ਤੋੜ ਦਿਓ। ਤੁਸੀਂ ਇੰਨੀ ਗਰਮੀ ਦੇ ਵਿੱਚ ਆਏ, ਮੇਰਾ ਨਹੀਂ ਖਿਆਲ ਕਿ ਇੰਨੀ ਗਰਮੀ ਕਦੇ ਬਾਹਰ ਫੇਸ ਕੀਤੀ ਹੋਏਗੀ, ਕਿਉਂਕਿ ਸ਼ੂਟਿੰਗ ਦੇ ਵਿੱਚ ਵੀ ਤੁਹਾਨੂੰ ਚਲੋ ਮਖਸੂਸ ਔਕਾਤ ਆਪਣੀ ਮਰਜ਼ੀ ਦਾ ਬੰਦਾ ਟਾਈਮ ਰੱਖ ਸਕਦਾ, ਤੇ ਲੋਕਾਂ ਨੇ ਤੁਹਾਨੂੰ ਉਹ ਨਹਿਰ ਤੋਂ ਜਾ ਕੇ ਬੱਗੀ ਦੇ ਵਿੱਚ ਤੁਸੀਂ ਬਹਿ ਕੇ ਆਏ ਆ। ਬੱਗੀ ਵੀ ਕਿਹੜਾ ਏਸੀ ਸੀਗੀ, ਗਰਮੀ ਤਾਂ ਹੈ ਸੀ ਨਾ, ਤੇ ਕਿਹੋ ਜਿਹਾ ਲੱਗਾ ਜਦੋਂ ਇੰਨੀ ਪਬਲਿਕ ਤੁਹਾਨੂੰ ਲੈਣ ਗਈ? ਬਹੁਤ ਵਧੀਆ। ਮੈਨੂੰ ਲੱਗਦਾ ਜੀ, ਮੈਂ ਤੁਹਾਨੂੰ ਦੱਸਦਾ, ਝੂਠ ਨਹੀਂ ਬੋਲਦਾ, ਮੈਂ ਫੋਟੋਆਂ ਕਰਾਉਂਦਾ ਹੀ ਥੱਕ ਜਾਂਦਾ, ਇੰਨਾ ਪਿਆਰ ਹੈ। ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ, ਚਾਹੇ ਕੁਝ ਵੀ ਹੈ, ਕੋਈ ਵੀ ਹੈ। ਮੈਨੂੰ ਲੱਗਦਾ ਵੀ ਹੱਥ ਨੇ ਕੱਲ ਅਸੀਂ ਉੱਥੇ ਗਏ ਸੀਗੇ ਫੈਸਲਾਬਾਦ ਨੇੜੇ ਪਿੰਡ ਦੇ ਵਿੱਚ, ਫੁੱਟਬਾਲ ਦਾ ਟੂਰਨਾਮੈਂਟ ਸੀ, ਉੱਥੇ ਅਸੀਂ ਗਏ। ਸਾਡੇ ਸ਼ਮਲੇ ਵਾਲੀ ਕੀ ਕਹਿੰਦੇ ਮੈਨੂੰ, ਪੱਗ ਤੁਰਲੇ ਵਾਲੀ ਪੱਗ ਬੰਨ੍ਹਤੀ, ਤੇ ਅਸੀਂ ਪੂਰਾ ਐਨ ਆਨੰਦ ਕੀਤਾ। ਤੇ ਮੈਨੂੰ ਲੱਗਦਾ ਵੀ ਘੱਟੋ ਇੰਨੇ ਬੰਦਿਆਂ ਨੇ ਫੋਟੋ ਕਰਾਈ। ਜਦੋਂ ਉੱਥੇ ਬਾਬੇ ਕੋਲੇ ਗਏ, ਉੱਥੇ ਵੀ ਫੋਟੋ, ਜਿੱਥੇ ਵੀ ਜਾਂਦੇ ਆ, ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਹੈ ਨਹੀਂ ਜਿਹਨੇ ਸਾਡੀਆਂ ਫਿਲਮਾਂ ਦੇਖੀਆਂ ਨੇ, ਇੰਨਾ ਪਿਆਰ ਦਿੰਦੇ ਨੇ। ਬਾਕੀ ਸਰਦਾਰਾਂ ਦੀ ਕਦਰ ਹੈ। ਮੁੰਡੇ ਮੇਰੇ ਨਾਲ ਆਏ ਨੇ, ਉਹਨਾਂ ਦੇ ਨਾਲ ਫੋਟੋਆਂ ਕਰਾਉਣਗੇ, ਸਾਡੇ ਕਣੀ ਵਾਲੇ ਅੱਖਾਂ ਕੱਢਦੇ ਨੇ। ਮੈਂ ਤਾਂ ਕਹਿੰਦਾ ਵੀ ਜੇ ਸਰਦਾਰਾਂ ਦੀ ਕਦਰ ਹੈ ਤਾਂ ਪਾਕਿਸਤਾਨ ਦੇ ਵਿੱਚ ਹੈ, ਜੇ ਇੱਜ਼ਤ ਹੈ ਤਾਂ ਪਾਕਿਸਤਾਨ ਦੇ ਵਿੱਚ ਹੈ। ਅਸੀਂ ਘੱਟ ਗਿਣਤੀ 'ਚ ਆਉਂਦੇ ਹਾਂ, ਸਾਡੇ ਸਰਕਾਰਾਂ ਸਾਨੂੰ ਮੁਸਲਮਾਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਚੰਗਾ ਸਮਝਦੀਆਂ। ਔਰ ਢਿੱਡੀ ਮੁਹੱਬਤ ਹੈ ਸਾਨੂੰ ਭਾਈ, ਢਿੱਡੀ ਮੁਹੱਬਤ ਹੈ ਮੇਰਾ ਪੁੱਤ। ਹਾਂ ਸਹੀ ਗੱਲ ਹੈ, ਢਿੱਡੀ ਮੁਹੱਬਤ ਹੈ। ਹਾਂ ਜੀ। ਕੀ ਹੁਣ ਸੁਨੇਹਾ ਦਿਓਗੇ ਤੁਸੀਂ? ਅਮਨ ਦੇ ਸਫੀਰ ਆ, ਇੱਕ ਤਾਂ ਪਾਕਿਸਤਾਨ ਦਾ ਵਿਜ਼ਿਟ ਕਰਨ ਦੀ ਹਸੀਅਤ ਨਾਲ, ਦੂਸਰਾ ਤੁਸੀਂ ਫਿਲਮ ਇੰਡਸਟਰੀ ਦੇ ਸ਼ੋਬੇ ਵਿੱਚ ਮੁਨਸਲਿਕ ਹੋ, ਤੇ ਤੁਸੀਂ ਕੀ ਸੁਨੇਹਾ ਦਿਓਗੇ? ਮੈਂ ਤਾਂ ਇਹੀ ਕਹਿਣਾ ਵੀ ਇਹ ਦੇਖੋ, ਜੇ ਸਰਕਾਰਾਂ ਨਹੀਂ ਵੀ ਚਾਹੁੰਦੇ ਨਾ, ਇਹ ਆਪਾਂ ਉਦਮ ਕਰੀਏ, ਸੋਸ਼ਲ ਮੀਡੀਆ ਰਾਹੀਂ ਆਪਾਂ ਉਦਮ ਕਰੀਏ, ਆਪਾਂ ਸਾਰੇ ਰਲ ਕੇ ਇੱਕ ਦੂਜੇ ਨੂੰ ਬੁਲਾਈਏ। ਤੁਸੀਂ ਉਧਰ ਕੰਮ ਕਰੋ, ਅਸੀਂ ਇੱਧਰ ਕੰਮ ਕਰੀਏ। ਇਹਨਾਂ ਦੇ ਫਿਰ ਚਲੂਣੇ ਤਾਂ ਲੜਨੇ ਨੇ, ਕੌਡੀਆਂ ਖੇਡੀਏ, ਇਹਨਾਂ ਦੇ ਫਿਰ ਚਲੂਣੇ ਤਾਂ ਲੜਨੇ, ਕਬੱਡੀਆਂ ਖੇਡੀਏ, ਠੀਕ ਹੈ ਨਾ। ਬਾਕੀ ਸਾਰੇ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੋ। ਮੈਨੂੰ ਲੱਗਦਾ ਵੀ ਸਾਰਿਆਂ ਦੀਆਂ ਦੁਆਵਾਂ ਕਬੂਲ ਹੋਣਗੀਆਂ। ਜਿਹੜੀ ਇਹ ਲਕੀਰ ਹੈ ਇੱਕ ਦਿਨ ਮਿਟ ਜਾਣੀ ਹੈ। ਆਪਾਂ ਨੇ ਜੱਫੀਆਂ ਬਾਬਾ ਕੇ ਮਿਲਣਾ ਹੈ। ਤੁਸੀਂ ਉਧਰ ਆਓਗੇ, ਅਸੀਂ ਇੱਧਰ ਆਵਾਂਗੇ, ਮਰਜ਼ੀ ਨਾਲ ਜਾਵਾਂਗੇ, ਮਰਜ਼ੀ ਨਾਲ ਤੁਸੀਂ ਜਾਓਗੇ, ਮਰਜ਼ੀ ਨਾਲ ਅਸੀਂ ਜਾਵਾਂਗੇ। ਗੁਰਚੇਤ ਚਿੱਤਰਕਾਰ ਬਾਈ ਜੀ ਸਾਡੇ ਇੱਥੇ ਪਾਕਿਸਤਾਨ ਲਹਿੰਦੇ ਪੰਜਾਬ 'ਚ ਆਏ ਸੀ, ਬੜੀਆਂ ਵਧੀਆ ਗੱਲਾਂ ਬਾਤਾਂ ਹੋਈਆਂ, ਤੁਸੀਂ ਸੁਣੀਆਂ। ਮੁੱਖ ਦੀ ਗੱਲ ਇਹ ਆ ਕਿ ਪਿਆਰ ਮੁਹੱਬਤ ਵਧਾਉਣ ਲਈ ਸਾਨੂੰ ਨੇੜੇ ਹੋਣ ਲਈ ਵਪਾਰ ਵੀ ਕਰਨਾ ਚਾਹੀਦਾ, ਤੇ ਸਾਡੇ ਜਿਹੜੇ ਆਉਣ ਜਾਣ ਦੇ ਵੀਜ਼ੇ ਦੀ ਪਾਲਿਸੀ ਆ ਉਹ ਵੀ ਆਪਣੀ ਆਸਾਨ ਹੋਣੀ ਚਾਹੀਦੀ ਆ। ਉਹਦੇ ਲਈ ਇਹ ਆ ਕਿ ਆਉਣ ਜਾਣ ਹੋਊਗਾ, ਦੋਵਾਂ ਮੁਲਕਾਂ ਦੇ ਲੋਕ ਇੱਕ ਦੂਜੇ ਵੱਲ ਆਉਣਗੇ ਜਾਣਗੇ, ਤੇ ਫਿਰ ਗਲਤਫਹਿਮੀਆਂ ਜਿਹੜੀਆਂ ਦੂਰ ਹੋਣਗੀਆਂ, ਪਿਆਰ ਮੁਹੱਬਤ ਵਧੇਗੀ। ਇਨਸ਼ਾਅੱਲਾ ਇਹੋ ਜਿਹਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗੇ ਜੀ। ਰੱਬ ਰੱਖੇ।